ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। ਮੋਦੀ ਸਰਕਾਰ ਨੂੰ ਬਣਿਆ ਅਜੇ ਕੁਝ ਸਮਾਂ ਹੀ ਹੋਇਆ ਹੈ, ਉਸ ਦੀ ਹਿੰਦੂ ਤਵੀ ਨੀਤੀ ਜਗ ਜ਼ਾਹਿਰ ਹੋਣ ਲੱਗ ਪਈ ਹੈ। ਅਸੀਂ ਪਿਛਲੇ ਲੰਬੇ ਸਮੇਂ ਤੋਂ ਸਿੱਖ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਆ ਰਹੇ ਹਾਂ ਕਿ ਮੋਦੀ ਸਰਕਾਰ ਭਾਰਤ ਨੂੰ ਪੂਰਨ ਤੌਰ ਤੇ ਹਿੰਦੂ ਰਾਸ਼ਟਰਵਾਦ ਐਲਾਨਣ ਤੇ ਤੁਲੀ ਹੋਈ ਹੈ। ਦੂਜੇ ਪਾਸੇ ਮੋਦੀ ਦੀ ਭਾਈਵਾਲ ਪਾਰਟੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਨਾ ਹੋ ਕੇ ਬੀਜੇਪੀ ਦਾ ਹੱਥ ਠੋਕਾ ਬਣ ਗਈਆਂ ਹਨ। ਪਿਛਲੇ ਦਿਨੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੇ ਸਿੱਖਾਂ ਵਿੱਚ ਵੱਧਦੇ ਪਾੜ ਨੂੰ ਠੱਲ ਪਾਉਣ ਲਈ ਸੁਪਰੀਮ ਕੋਰਟ ਦੇ ਫੈਸਲੇ ਨੇ ਹਾਲ ਦੀ ਘੜੀ ਵਧੀਆ ਰੋਲ ਅਦਾ ਕੀਤਾ ਹੈ। ਅੱਜ ਅਸੀਂ ਇਸ ਫੈਸਲੇ ਸੰਬੰਧੀ ਅਤੇ ਹੋਰ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਪ੍ਰਸਿੱਧ ਲਿਖਾਰੀ ਤੇ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਮਿਹਰਬਾਨੀ ਤੁਹਾਡੀ। ਜੀ ਵੀਰ ਜੀ ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ, ਉਹਨਾਂ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਇਸ ਵੇਲੇ ਅਮਰੀਕਾ ਦੇ ਵਿੱਚ 11 ਅਗਸਤ ਔਰ ਇੰਡੀਆ ਦੇ ਵਿੱਚ 12 ਅਗਸਤ ਦਾ ਦਿਨ ਚੜ੍ਹਿਆ ਹੈ ਤੇ ਅੱਜ ਤੋਂ 3 ਦਿਨ ਬਾਅਦ 15 ਅਗਸਤ ਦਾ ਦਿਨ ਆਣਾ, ਜੋ ਕਿ ਇੰਡੀਆ ਦੇ ਵਿੱਚ ਇੰਡੀਪੈਂਡੈਂਸ ਡੇ ਹੈ। ਤੁਸੀਂ ਇਹਨਾਂ 67 ਸਾਲਾਂ ਦੇ ਵਿੱਚ ਇਹਨਾਂ 67 ਸਾਲਾਂ ਦਾ ਮੁਲਾਂਕਣ ਕਿਵੇਂ ਕਰਦੇ ਹੋ? ਆਲਸੋ ਇਹ ਵੀ ਦੱਸੋ ਕਿ ਜਿਹੜੇ ਘੱਟ ਗਿਣਤੀਆਂ ਨੇ ਉਹਨਾਂ ਦਾ ਕੀ ਹਸ਼ਰ ਹੋਇਆ ਇੰਡੀਆ ਦੇ ਵਿੱਚ ਇਹਨਾਂ 67 ਸਾਲਾਂ ਦੇ ਵਿੱਚ? ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਦੇਖੋ, ਜਿਹੜੀ 15 ਅਗਸਤ ਆ ਜੀ, ਉਹ ਸਿੱਖਾਂ ਲਈ ਬੜਾ ਇੱਕ ਮੰਦਭਾਗਾ ਇਵੈਂਟ ਸੀ, ਕਿਉਂਕਿ ਉਸ ਤੋਂ ਪਹਿਲਾਂ ਸਿੱਖਾਂ ਦੇ ਬਹੁਤ ਵੱਡੀ ਆਬਾਦੀ ਦਾ ਕਤਲੋਗਾਰਤ ਹੋ ਗਿਆ। ਹਾਂਜੀ, ਤਾਂ ਜੇ ਅਸੀਂ ਇਹ ਕਹੀਏ ਵੀ ਜਿਹੜੇ 40% ਸਿੱਖ ਈਸਟ ਪੰਜਾਬ ਦੇ ਵਿੱਚ ਵਸਦੇ ਸੀ ਉਹ ਉਜੜ ਗਏ, ਉਹਨਾਂ ਦੇ ਵਿੱਚੋਂ 6% ਸਿੱਖਾਂ ਨੂੰ ਮਤਲਬ ਕਤਲੋਗਾਰਤ ਹੋ ਗਿਆ ਸਿੱਖਾਂ ਦਾ। ਜੇ ਅੱਜ ਵੀ ਕਿਸੇ ਸਿੱਖ ਨਾਲ ਪਿੰਡ ਦੇ ਵਿੱਚ ਗੱਲ ਕਰੀਏ ਜਿਹੜਾ ਬਹੁਤ ਘੱਟ ਪੜ੍ਹਿਆ ਲਿਖਿਆ ਹੋਵੇ, ਉਹ ਬਹੁਤ ਰਾਈਟਲੀ ਕਰੈਕਟਲੀ ਇਹ ਗੱਲ ਕਹਿੰਦਾ ਵੀ ਉਸ 1947 ਦਾ ਬਟਵਾਰਾ ਜੀ, ਹਿੰਦੁਸਤਾਨ ਦੀ ਆਜ਼ਾਦੀ ਨਹੀਂ ਬਟਵਾਰਾ ਹੋਇਆ, ਸਿੱਖਾਂ ਦੀ ਬਰਬਾਦੀ ਹੋਈ ਆ 1947 ਦੇ ਵਿੱਚ, ਜਿਹੜੀ ਕਿ ਇੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਕੌਮ ਦਾ 40% ਹਿੱਸਾ ਆਪਣਾ ਘਰ-ਬਾਰ ਸਾਰੇ ਜਾਇਦਾਦਾਂ ਛੱਡ ਕੇ, ਦੁਕਾਨਾਂ ਛੱਡ ਕੇ, ਜ਼ਮੀਨਾਂ ਛੱਡ ਕੇ, ਗੁਰਦੁਆਰੇ ਛੱਡ ਕੇ ਉੱਜੜ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆ ਗਏ ਔਰ ਉਹਨਾਂ ਦੇ ਵਿੱਚੋਂ 6% ਬੰਦੇ ਮਾਰੇ ਗਏ। ਕਿੱਡਾ ਵੱਡਾ ਕਿੱਡਾ ਭਾਰੀ ਨੁਕਸਾਨ ਸਿੱਖ ਕੌਮ ਦਾ ਹੋਇਆ। ਔਰ ਇੱਧਰ ਆਈ ਜਿਹੜੀ ਸਿੱਖ ਲੋਕ ਸੀਗੇ ਉੱਜੜ ਕੇ ਆਏ ਉਧਰੋਂ, ਉਹਨਾਂ ਦੀ ਕੋਈ ਸਾਂਭ ਸੰਭਾਲ ਨਹੀਂ ਹੋਈ। ਤੋ ਇਸ ਕਿਸਮ ਦੀ ਸਿਚੁਏਸ਼ਨ ਨੂੰ ਕਿਹੜੀ ਆਜ਼ਾਦੀ ਅਸੀਂ ਕਹੀਏ ਔਰ ਕਿਹੜੀ ਅਸੀਂ ਗੁਲਾਮੀ ਕਹੀਏ, ਕਿਹੜਾ ਅਸੀਂ ਉਜਾੜਾ ਕਹੀਏ, ਕੀ ਕਹੀਏ, ਇਹ ਸਾਡੀ ਸਮਝ ਤੋਂ ਬਾਹਰ ਆ। ਸਿੱਖਾਂ ਨੂੰ ਆਪਣਾ ਇਤਿਹਾਸ ਦੁਬਾਰਾ ਲਿਖਣਾ ਪਏਗਾ ਔਰ ਦੁਬਾਰਾ ਹੀ ਸਿਰਜਣਾ ਪਏਗਾ। ਦੂਸਰੀ ਗੱਲ ਇੰਪੋਰਟੈਂਟ ਇਹ ਆ ਕਿ ਜਦੋਂ 1947 ਤੋਂ ਬਾਅਦ ਜੋ ਸਿੱਖਾਂ ਦੇ ਨਾਲ ਹੋਇਆ, ਉਸ ਦੀ ਕਹਾਣੀ ਇੱਕ ਬੜੀ ਦਰਦਨਾਕ ਕਹਾਣੀ ਹੈ, ਦਰਦਨਾਕ ਇਤਿਹਾਸ ਆ। ਸਿੱਖਾਂ ਦੇ ਨਾਲ ਜੋ ਕੁਛ ਹੋਇਆ ਹਿੰਦੁਸਤਾਨ ਦੇ ਵਿੱਚ, ਉਸ ਦਾ ਜੇ ਉਸਨੂੰ ਬਿਆਨ ਕਰੀਏ, ਸ਼ੁਰੂ ਤੋਂ ਹੀ ਇੱਕ ਕਿਸਮ ਦੀ ਡਿਸਕ੍ਰਿਮੀਨੇਸ਼ਨ ਸਟਾਰਟ ਹੋ ਗਈ। ਪਹਿਲੀ ਗੱਲ, ਜਿਹੜੇ ਉਧਰੋਂ ਉੱਜੜ ਕੇ ਆਏ ਸਿੱਖ ਸੀ, ਉਹਨਾਂ ਦੀਆਂ ਜਾਇਦਾਦਾਂ ਤੇ 90% ਕੱਟ ਲੱਗ ਗਿਆ, 90% ਕੱਟ। ਤੋਂ ਜੇ ਕਿਸੇ ਦੇ 100 ਰੁਪਏ ਦੀ ਜ਼ਮੀਨ ਸੀ ਤਾਂ ਉਸ ਨੂੰ ਸਿਰਫ 10% ਹੀ ਮਿਲਿਆ ਇੱਧਰ ਹਿੰਦੁਸਤਾਨ ਦੇ ਵਿੱਚ। ਤੋਂ ਨਾ ਉਹਨਾਂ ਨੂੰ ਘਰ, ਨਾ ਉਹਨਾਂ ਨੂੰ ਰਖਵਾਲੀ, ਨਾ ਉਹਨਾਂ ਦੀ ਪ੍ਰੋਟੈਕਸ਼ਨ, ਨਾ ਉਹਨਾਂ ਦਾ ਕੋਈ ਡਿਫੈਂਸ। ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਸਿੱਖ ਉੱਜੜ ਕੇ ਹਿੰਦੁਸਤਾਨ ਦੇ ਵਿੱਚ ਆ ਗਏ। ਮੈਂ ਇੱਥੇ ਇੱਕ ਗੱਲ ਬਹੁਤ ਇੰਪੋਰਟੈਂਟ ਕਹਿਣੀ ਚਾਹੂੰਗਾ, ਜਿਹੜੀ ਮੈਂ ਸੋਚ ਰਿਹਾ ਔਰ ਉਸ ਦੇ ਉੱਤੇ ਇੱਕ ਮੈਂ ਆਰਟੀਕਲ ਵੀ ਲਿਖ ਰਿਹਾ ਕਿ ਉਸ ਵੇਲੇ ਦੀ ਜਿਹੜੀ ਸਿੱਖ ਲੀਡਰਸ਼ਿਪ ਸੀ ਉਹ ਬਿਲਕੁਲ ਨਾਲਾਇਕ ਸੀ। ਉਹਨਾਂ ਨੂੰ ਇਹੀ ਨਹੀਂ ਸੀ ਸਮਝ ਆਉਂਦੀ ਵੀ ਕੀ ਹਿੰਦੁਸਤਾਨ ਦੇ ਵਿੱਚ ਹੋਣ ਵਾਲਾ ਹੈ। ਉਹ ਸਾਰੇ ਦਾ ਸਾਰਾ ਉਹਨਾਂ ਨੇ ਜੋ ਚੀਜ਼ ਸੀ ਉਹਨਾਂ ਦੀ, ਉਹ ਕਾਂਗਰਸ ਲੀਡਰਸ਼ਿਪ ਦੀ ਝੋਲੀ ਚ ਪਾ ਦਿੱਤੀ, ਬਗੈਰ ਸੋਚੇ, ਬਗੈਰ ਸਮਝੇ, ਬਗੈਰ ਵਿਚਾਰੇ ਕਿ ਇਹ ਲੋਕ ਕੀ ਹੈ। ਕਾਂਗਰਸ ਦੇ ਉੱਤੇ ਸਿਰਫ ਸੈਕੂਲਰਿਜ਼ਮ ਦਾ ਪਰਦਾ ਸੀ, ਅੰਦਰੋਂ ਹਿੰਦੂ ਸੀ। ਮਹਾਤਮਾ ਗਾਂਧੀ ਖੁੱਲੇ ਤੌਰ ਦੇ ਉੱਤੇ ਕਹਿੰਦਾ ਸੀ ਕਿ ਮੈਂ ਹਿੰਦੂ ਰਾਜ ਹਿੰਦੁਸਤਾਨ ਦੇ ਵਿੱਚ ਐਸਟੈਬਲਿਸ਼ ਕਰਨ ਜਾ ਰਿਹਾ, ਔਰ ਸਾਰੇ ਦੇ ਸਾਰੇ ਜਿਹੜੇ ਹਿੰਦੂ ਲੀਡਰ ਸੀ ਉਹ ਅੰਦਰੋਂ ਅੰਦਰੀ, ਮਦਨ ਮੋਹਨ ਮਾਲਵੀਆ ਜਿਹੜਾ ਇੱਕ ਬਹੁਤ ਮਸ਼ਹੂਰ
ਕਾਂਗਰਸ ਦਾ ਲੀਡਰ ਸੀ, ਉਹ ਹਿੰਦੂ ਮਹਾਸਭਾ ਦਾ ਵੀ ਪ੍ਰਧਾਨ ਸੀ ਤੇ ਬਾਨੀ ਸੀ। ਇਸ ਕਿਸਮ ਦੀ ਸਾਰੀ ਜ਼ਹਿਨੀਅਤ ਨੂੰ ਜਿਹੜੀ ਸਿੱਖ ਲੀਡਰਸ਼ਿਪ ਆ ਉਸਨੇ ਨਾ ਸਮਝਿਆ, ਨਾ ਉਸਨੇ ਇਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਲੇਕਿਨ ਆਪਣੀ ਕੌਮ ਦਾ ਜਿਹੜਾ ਸਾਰਾ ਫਿਊਚਰ ਸੀ ਉਹ ਇਹਨਾਂ ਦੀ ਝੋਲੀ ਦੇ ਵਿੱਚ ਝੇਕ ਦਿੱਤਾ। ਔਰ ਉਸ ਤੋਂ ਬਾਅਦ ਸਾਨੂੰ ਪਤਾ ਹੀ ਆ ਬਲੂ ਸਟਾਰ ਅਟੈਕ ਹੋਇਆ, ਨਵੰਬਰ ਮੈਸੇਕਰ ਹੋਇਆ, ਔਰ ਉਸ ਤੋਂ ਪਹਿਲਾਂ ਪੰਜਾਬੀ ਸੂਬੇ ਦੀ ਡਿਮਾਂਡ ਮੰਨੀ ਨਹੀਂ ਗਈ। ਪਹਿਲੀ ਤਾਂ ਗੱਲ ਉਸ ਦੇ ਉੱਤੇ ਬਹੁਤ ਵੱਡਾ ਇੱਕ ਐਜੀਟੇਸ਼ਨ ਪੀਸਫੁਲ ਸਿੱਖਾਂ ਨੇ ਕੀਤਾ, ਉਹਦੇ ਵਿੱਚ ਵੀ ਖੂਨ ਖਰਾਬਾ ਹੋਇਆ। ਹਜ਼ਾਰਾਂ ਜਿਹੜੇ ਬੇਗੁਨਾਹ ਸਿੱਖ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਜਾਣਾ ਪਿਆ। ਔਰ ਉਸ ਤੋਂ ਬਾਅਦ ਜਿਹੜਾ ਪੰਜਾਬੀ ਸੂਬਾ ਬਣਿਆ ਵੀ, ਇੱਥੇ ਇੱਕ ਗੱਲ ਖਾਸ ਤੌਰ ਤੇ ਵਰਣਨਯੋਗ ਆ, ਉਸ ਤੇ ਜਿਹੜੇ ਸਭ ਤੋਂ ਮੋਸਟ ਵਾਈਟਲ ਪੁਆਇੰਟ ਸੀ ਪਾਣੀਆਂ ਦੇ ਅਧਿਕਾਰ, ਉਹ ਸੈਂਟਰ ਨੇ ਸਟੇਟ ਨੂੰ ਦੇਣ ਦੀ ਬਜਾਏ ਆਪਣੇ ਹੱਥ ਵਿੱਚ ਲੈ ਲਏ। ਇੱਥੇ ਖਾਸ ਤੌਰ ਤੇ ਵਰਣਨਯੋਗ ਹੈ ਕਿ ਸਿਰਫ ਪੰਜਾਬ ਹੀ ਇੱਕ ਵਾਹਦ ਐਸੀ ਸਟੇਟ ਹੈ ਹਿੰਦੁਸਤਾਨ ਦੇ ਵਿੱਚ ਜਿਸ ਦੇ ਕੋਲ ਆਪਣੇ ਦਰਿਆਵਾਂ ਦੇ ਪਾਣੀਆਂ ਦਾ ਅਧਿਕਾਰ ਨਹੀਂ ਹੈ, ਲੇਕਿਨ ਦੂਜੇ ਪਾਸੇ ਜਿੰਨੀਆਂ ਵੀ ਹਿੰਦੁਸਤਾਨ ਦੀਆਂ ਹੋਰ ਸਟੇਟਾਂ ਹੈਗੀਆਂ ਉਹਨਾਂ ਕੋਲ ਆਪਣੇ ਪਾਣੀਆਂ ਦੇ ਅਧਿਕਾਰ ਉਹਨਾਂ ਸਟੇਟਾਂ ਦੇ ਆ। ਸੋ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਕਿ ਜਿੱਥੇ ਹਰ ਪਹਿਲੂ ਤੇ ਸਿੱਖ ਨੂੰ ਡਿਸਕ੍ਰਿਮੀਨੇਸ਼ਨ ਦੇਖਣੀ ਪੈਂਦੀ ਆ, ਸਿੱਖ ਦੇ ਨਾਲ ਧੱਕਾ ਹੁੰਦਾ, ਔਰ ਸਿੱਖਾਂ ਦੇ ਨਾਲ ਹੁਣ ਬਾਹਰ ਵਿਦੇਸ਼ਾਂ ਦੇ ਵਿੱਚ ਧੱਕੇ ਹੁੰਦੇ ਆ। ਕਿਸ ਤਰ੍ਹਾਂ ਦੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਨਾਲ ਨਿਊਜ਼ੀਲੈਂਡ ਦੇ ਵਿੱਚ ਇੱਕ ਸਿੱਖ ਮਾਰ ਦਿੱਤਾ, ਹਾਲਾਂਕਿ ਨਿਊਜ਼ੀਲੈਂਡ ਬੜਾ ਪੀਸਫੁਲ ਕੰਟਰੀ ਮੰਨਿਆ ਜਾਂਦਾ। ਇਸੇ ਤਰੀਕੇ ਨਾਲ ਤੁਸੀਂ ਆਪ ਹੀ ਜਾਣਦੇ ਹੋ ਨਿਊਯਾਰਕ ਦੇ ਵਿੱਚ ਸਿੱਖਾਂ ਨਾਲ ਹੁਣ ਵੀ ਕੀ ਹੋਇਆ ਔਰ ਪਿੱਛੇ ਵੀ ਕੀ ਹੋਇਆ। ਸੋ ਇਸ ਦੇ ਉੱਤੇ ਸਾਡੀ ਕੋਈ ਜਿਹੜੀ ਸਰਕਾਰ ਆ ਉਹ ਕੋਈ ਇੰਟਰਨੈਸ਼ਨਲ ਫੋਰਮ ਦੇ ਉੱਤੇ ਕੋਈ ਆਵਾਜ਼ ਨਹੀਂ ਉਠਾਉਂਦੀ। ਔਰ ਸਿੱਖਾਂ ਦੇ ਜਿਹੜੇ ਲੀਡਰ ਆ ਉਹ ਇੰਨੇ ਗਿਰ ਚੁੱਕੇ ਆ, ਇੰਨਾ ਉਹਨਾਂ ਦਾ ਮਿਆਰ ਗਿਰ ਗਿਆ ਕਿ ਉਹਨਾਂ ਨੂੰ ਆਪਣੇ ਸਵਾਰਥ ਤੋਂ ਗੋਲਕ ਤੋਂ ਉੱਪਰ ਉੱਠਣ ਦਾ ਸਮਾਂ ਹੀ ਨਹੀਂ ਮਿਲਦਾ। ਉਹਨਾਂ ਨੂੰ ਉਸ ਗੱਲ ਦੇ ਲਈ ਸੋਚ ਹੀ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦੀ ਕਿ ਅਸੀਂ ਹਿੰਦੁਸਤਾਨ ਦੀ ਸਰਕਾਰ ਦੇ ਉੱਤੇ ਇਸ ਗੱਲ ਦੇ ਉੱਤੇ ਜ਼ੋਰ ਪਾਈਏ ਕਿ ਉਹ ਸਾਡੇ ਜਿਹੜੇ ਬਾਹਰ ਸਿੱਖ ਆ ਉਹਨਾਂ ਨਾਲ ਜਿਹੜੇ ਵਿਤਕਰੇ ਹੁੰਦੇ ਆ, ਉਹਨਾਂ ਨਾਲ ਜਿਹੜੇ ਧੱਕੇ ਹੁੰਦੇ ਆ, ਉਹਨਾਂ ਨਾਲ ਜਿਹੜੀਆਂ ਰੇਸ਼ੀਅਲ ਅਟੈਕਸ ਹੁੰਦੇ ਆ, ਉਹਨਾਂ ਦੇ ਉੱਤੇ ਅਸੀਂ ਉਹਨਾਂ ਨੂੰ ਮਜਬੂਰ ਕਰਕੇ ਕੋਈ ਨਾ ਕੋਈ ਉਹਨਾਂ ਦੀਆਂ ਸਰਕਾਰਾਂ ਤੇ ਬਾਹਰਲੀਆਂ ਸਰਕਾਰਾਂ ਤੇ ਦਬਾਅ ਪਾ ਕੇ ਉਹ ਬੰਦ ਕਰਾਈਏ। ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਅੱਜ ਸਿੱਖ ਬੈਠਾ ਜਿਸ ਦਾ ਕੋਈ ਬਾਲੀ ਵਾਰਿਸ ਨਹੀਂ। ਹਿੰਦੁਸਤਾਨ ਦੇ ਵਿੱਚ ਧੱਕਾ ਹੋ ਰਿਹਾ, ਹਿੰਦੁਸਤਾਨ ਤੋਂ ਬਾਹਰ ਬਹੁਤ ਜ਼ਿਆਦਾ ਧੱਕਾ ਹੋ ਰਿਹਾ। ਸੋ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਸਿੱਖ ਫਸੇ ਬੈਠੇ ਆ। ਇਹ 47 ਦੀ ਜਿਹੜੀ ਇੱਕ ਨਾਲਾਇਕ ਸਿੱਖ ਲੀਡਰਸ਼ਿਪ ਦੇ ਫੈਸਲੇ ਨੇ ਸਿੱਖਾਂ ਨੂੰ ਇਸ ਅੱਗ ਦੇ ਵਿੱਚ ਝੋਕ ਦਿੱਤਾ ਜਿਸ ਦੇ ਵਿੱਚ ਹੁਣ ਨਿਕਲਣਾ ਬੜਾ ਮੁਸ਼ਕਿਲ ਪਿਆ ਹੋਇਆ। ਸੋ ਇਹ ਸਿਚੁਏਸ਼ਨ ਆ ਜੀ 47 ਤੋਂ ਬਾਅਦ ਸਿੱਖਾਂ ਦੀ ਅੱਜ ਤੱਕ। ਹਾਂਜੀ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਪੂਰੀ ਡਿਟੇਲ ਦਿੱਤੀ। ਯੂ ਆਰ ਰਾਈਟ ਕਿ ਉਸ ਵੇਲੇ ਦੀ ਲੀਡਰਸ਼ਿਪ ਨਲਾਇਕ ਸੀ ਤੇ ਹੁਣ ਵੀ ਇਸ ਵੇਲੇ ਪੰਜਾਬ ਦੀ ਲੀਡਰਸ਼ਿਪ ਹੈ ਉਹ ਵੀ ਸੇਮ ਹੀ ਰੋਡ ਤੇ ਜਾ ਰਹੀ, ਸੇਮ ਹੀ ਪੈਥ ਦੇ ਵਿੱਚ ਜਾ ਰਹੀ ਹੈ। ਉਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਹੋਰ ਸਵਾਲ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇੰਡੀਆ ਤੋਂ ਬਾਹਰ ਵੀ ਲੋਕਾਂ ਦੇ ਨਾਲ ਹੇਟ ਕ੍ਰਾਈਮਸ ਹੁੰਦੇ ਨੇ ਵਿਦੇਸ਼ਾਂ ਦੇ ਵਿੱਚ, ਆਲਸੋ ਇੰਡੀਆ ਦੇ ਵਿੱਚ ਵੀ ਜਿਹੜਾ RSS ਦਾ ਮੁਖੀ ਹੈ ਮੋਹਨ ਭਾਗਵਤ, ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਸਿੱਖ ਜੈਨੀ ਹੋਵੇ ਚਾਹੇ ਬੋਧੀ ਹੋਣ, ਇਹ ਸਾਰੇ ਹੀ ਹਿੰਦੂਆਂ ਦੇ ਅੰਗ ਹਨ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਸਿੱਖਾਂ ਨੂੰ ਹੁਣ ਆਪਣੀ ਆਇਡੈਂਟੀਟੀ ਨੂੰ ਬਚਾਉਣ ਦੀ ਵੀ ਬਹੁਤ ਵੱਡੀ ਜਦੋਜਹਿਦ ਕਰਨੀ ਪਏਗੀ। ਇਸ ਤੋਂ ਪਹਿਲਾਂ ਹੀ ਜਿਹੜਾ ਸਿੱਖ ਸੋ ਕਾਲਡ ਲੀਡਰਸ਼ਿਪ ਆ, ਮੈਂ ਲੀਡਰਸ਼ਿਪ ਨਹੀਂ ਮੰਨਦਾ। ਜਿਹੜੀ ਕਿ ਅਕਾਲੀ ਦਲ, ਜਿਹੜਾ ਅੱਜ ਦਾ ਅਕਾਲੀ ਦਲ ਆ, ਜਿਹੜਾ ਕਿ ਟੋਟਲੀ ਸਿੱਖ ਏਜੰਡਾ ਛੱਡ ਕੇ ਉਹਨਾਂ ਨੇ ਆਪਣਾ ਇੱਕ ਸਵਾਰਥੀ ਏਜੰਡਾ ਬਣਾ ਲਿਆ ਕਿ ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਸਿੱਖਾਂ ਦੇ ਉੱਤੇ ਥੋਪਣਾ, ਕਿਸ ਤਰ੍ਹਾਂ ਆਪਣੇ ਪਰਿਵਾਰ ਦੀ ਮਾਇਆ ਧਨ ਜਿਹੜਾ ਹੈ ਉਹ ਮਤਲਬ ਵੱਧ ਤੋਂ ਵੱਧ ਇਕੱਠਾ ਕਰਨਾ, ਇਹੀ ਇੱਕ ਫਿਕਰ ਹੈ। ਦੂਸਰਾ, ਉਹਨਾਂ ਨੂੰ ਕੌਮ ਦਾ ਕੋਈ ਫਿਕਰ ਨਹੀਂ। ਦੂਸਰਾ, ਉਹਨਾਂ ਨੂੰ ਕੋਈ ਸਿੱਖਾਂ ਦੇ ਉੱਤੇ ਅੱਜ ਜਿਹੜਾ ਇਹ ਮੋਹਨ ਭਗਵਤ ਨੇ 3 ਦਿਨ ਹੋ ਗਏ ਇਸ ਬਿਆਨ ਨੂੰ ਦਿੱਤੇ ਹੋਏ, ਲੇਕਿਨ ਬਦਕਿਸਮਤੀ ਸਿੱਖਾਂ ਦੀ ਇਹ ਨਾ ਅਕਾਲ ਤਖਤ ਦੇ ਜਥੇਦਾਰ ਨੇ ਇਸ ਦੇ ਉੱਤੇ ਕੋਈ ਕਮੈਂਟ ਕੀਤਾ, ਨਾ ਪੰਜਾਬ ਦੇ ਵਿੱਚ ਜਿਹੜਾ ਸੋ ਕਾਲਡ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸਨੇ ਕੋਈ ਕਮੈਂਟ ਕੀਤਾ, ਨਾ ਜਿਹੜਾ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਚੀਫ ਮਿਨਿਸਟਰ ਉਸਨੇ ਕੋਈ ਕਮੈਂਟ ਕੀਤਾ। ਇਹ ਬਹੁਤ ਹੀ ਮੰਦਭਾਗੀ ਗੱਲ ਹੈ, ਇਹ ਬਹੁਤ ਹੀ ਫਿਕਰ ਵਾਲੀ ਗੱਲ ਹੈ।
ਸਿੱਖਾਂ ਨੂੰ ਇਸ ਵੇਲੇ ਲੀਡਰਲੈਸ ਕੌਮ ਕਹੋ, ਜਿਸਦਾ ਕੋਈ ਲੀਡਰ ਨਹੀਂ ਹੈ, ਔਰ ਸਿੱਖਾਂ ਨੂੰ ਆਪਣਾ ਆਪ ਸਿਰ ਉਠਾ ਕੇ ਆਪਣੇ ਆਪ ਬਚਤ ਕਰਨੀ ਪਏਗੀ, ਕਿਉਂਕਿ ਜਿਹੜੀ RSS ਜਮਾਤ ਹੈ ਬੜੀ ਖਤਰਨਾਕ ਜਮਾਤ ਹੈ, ਔਰ ਇਸ ਨੇ ਆਪਣਾ ਏਜੰਡਾ ਸੈੱਟ ਕਰ ਰੱਖਿਆ ਜੀ। ਇਲੈਕਸ਼ਨ ਤੋਂ ਪਹਿਲਾਂ ਹੀ ਇਹ ਗੱਲ ਕਹਿ ਰਿਹਾ ਸੀ ਮੋਦੀ ਵੀ ਮੈਂ ਹਿੰਦੂ ਰਾਸ਼ਟਰਵਾਦ ਹਿੰਦੁਸਤਾਨ ਦੇ ਵਿੱਚ ਲੈ ਕੇ ਆਉਣਾ। ਔਰ ਅੱਜ ਜਿਹੜਾ ਇਹ ਮੋਹਨ ਭਗਵਤ ਨੇ ਸਟੇਟਮੈਂਟ ਦਿੱਤੀ ਆ, ਇਹ ਗੱਲ ਬੜੀ ਸਾਫ਼ ਆ, ਇਸ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਹੈ। ਜਿਹੜੇ ਸਿਆਣੇ ਸਮਝਦਾਰ ਸਿੱਖ ਆ ਉਹ ਇਹਨਾਂ ਦੀ ਸਾਰੀ ਗੱਲ ਨੂੰ ਸਮਝਦੇ ਆ, ਸਾਰੀ ਗੱਲ ਨੂੰ ਵਿਚਾਰਦੇ ਆ, ਲੇਕਿਨ ਉਹਨਾਂ ਦੀ ਵਿਚਾਰਿਆਂ ਦੀ ਕੋਈ ਸੁਣੀ ਨਹੀਂ ਜਾਂਦੀ। ਅਖਬਾਰਾਂ ਦੇ ਵਿੱਚ ਗੱਲ ਨਿਕਲਦੀ ਆ, ਅਖਬਾਰਾਂ ਦੇ ਵਿੱਚੋਂ ਗੱਲ ਨਿਕਲਣ ਤੋਂ ਬਾਅਦ ਉਹ ਗੱਲ ਦਬ ਜਾਂਦੀ ਹੈ। ਅੱਜ ਮੈਂ ਬੇਨਤੀ ਕਰੂੰਗਾ ਕਿ ਬਾਹਰ ਰਹਿੰਦੇ ਸਿੱਖਾਂ ਨੂੰ ਹਰ ਜਗ੍ਹਾ ਤੋਂ, ਹਰ ਗੁਰਦੁਆਰੇ ਦੇ ਪਲੇਟਫਾਰਮ ਤੋਂ ਰੈਜ਼ੋਲੂਸ਼ਨ ਪਾਸ ਕਰਨ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮੋਹਨ ਭਗਵਤ ਦੀ ਸਟੇਟਮੈਂਟ ਦੇ ਉੱਤੇ ਆਪਣਾ ਬਿਆਨ ਦੇਵੇ। ਇਸੇ ਤਰੀਕੇ ਨਾਲ ਅਕਾਲ ਤਖਤ ਦਾ ਜਥੇਦਾਰ ਇਸ ਗੱਲ ਦੇ ਉੱਤੇ ਬਿਆਨ ਦੇਵੇ। ਇਸੇ ਤਰੀਕੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਉਹ ਇਸ ਗੱਲ ਦੇ ਉੱਤੇ ਆਪਣੀ ਪੋਜੀਸ਼ਨ ਸਪਸ਼ਟ ਕਰੇ। ਔਰ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਸਿੱਖਾਂ ਦਾ ਲੀਡਰ ਹਾਂ, ਉਹ ਵੀ ਇਸ ਗੱਲ ਦੇ ਉੱਤੇ ਆਪਣੀ ਪੋਜੀਸ਼ਨ ਸਪਸ਼ਟ ਕਰੇ ਕਿ ਉਹ ਇਸ ਗੱਲ ਨੂੰ ਕੰਡੈਮ ਕਰਦੇ ਆ ਜਾਂ ਨਹੀਂ ਕਰਦੇ। ਜੇ ਨਹੀਂ ਕਰਦੇ ਤਾਂ ਉਸ ਦਾ ਮਤਲਬ ਇਹ ਹੈ ਕਿ ਇਹ ਸਾਡੇ ਹੀ ਲੀਡਰ, ਸਿੱਖਾਂ ਦੇ ਹੀ ਜਥੇਦਾਰ, ਸਿੱਖਾਂ ਦੇ ਹੀ ਪ੍ਰਧਾਨ, ਸਿੱਖਾਂ ਦੇ ਚੀਫ ਮਿਨਿਸਟਰ ਇਸ ਗੱਲ ਨੂੰ ਐਕਸੈਪਟ ਕਰਦੇ ਆ। ਇੱਕ ਬੜੀ ਬਹੁਤ ਵੱਡੀ ਭਿਆਨਕ ਟ੍ਰੈਜਿਕ ਸਿਚੁਏਸ਼ਨ ਆ ਸਿੱਖਾਂ ਲਈ। ਸਿੱਖਾਂ ਨੂੰ ਹਰ ਅਖਬਾਰ ਦੇ ਵਿੱਚ, ਸਿੱਖਾਂ ਨੂੰ ਹਰ ਪਲੇਟਫਾਰਮ ਦੇ ਉੱਤੋਂ ਆਵਾਜ਼ ਉਠਾਉਣੀ ਚਾਹੀਦੀ ਹੈ, ਦੇਸਾਂ ਵਿਦੇਸਾਂ ਚੋਂ ਵੀ, ਕਿ ਇਸ ਗੱਲ ਦੇ ਉੱਤੇ, ਇਸ ਗੱਲ ਨੂੰ ਬਹੁਤ ਸੀਰੀਅਸਲੀ ਲਿਆ ਜਾਵੇ ਔਰ ਇਸ ਗੱਲ ਨੂੰ ਪੁਆਇੰਟ ਆਊਟ ਕੀਤਾ ਜਾਵੇ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਭਗਵਤ ਇੱਥੇ ਆ ਕੇ ਇਸ ਕਿਸਮ ਦੀਆਂ ਸਟੇਟਮੈਂਟਾਂ ਦਿੰਦਾ। ਮੈਂ ਅਪੀਲ ਕਰੂੰਗਾ ਕਿ ਤੁਸੀਂ ਬਾਹਰ ਬੈਠੇ ਜਿਹੜੇ ਸਿੱਖ ਆ ਉਹ ਆਵਾਜ਼ ਉਠਾਉਣ ਔਰ ਉਹ ਇਸ ਗੱਲ ਦੇ ਉੱਤੇ ਕੇਸ ਵੀ ਰਜਿਸਟਰ ਕਰਨ ਵੀ ਇਸ ਕਿਸਮ ਦੀ ਸਾਡੀ ਜਿਹੜੀ ਸਿੱਖ ਕੌਮ ਦੀ ਆਜ਼ਾਦ ਹਸਤੀ ਆ, ਜਿਹੜੀ ਸਾਡੇ ਧਰਮ ਦੀ ਆਜ਼ਾਦ ਹਸਤੀ ਆ, ਉਸ ਦੇ ਉੱਤੇ ਮੋਹਨ ਭਗਵਤ ਸਿੱਧੇ ਤੌਰ ਦੇ ਉੱਤੇ ਅਟੈਕ ਕਰ ਰਿਹਾ। ਇਹ ਗੱਲ ਬਹੁਤ ਹੀ ਫਿਕਰ ਵਾਲੀ ਪਰ ਬਹੁਤ ਹੀ ਨਿੰਦਨੀय ਗੱਲ ਹੈ। ਇਸ ਨੂੰ ਜਿੰਨਾ ਵੀ ਆਪਣਾ ਭੈੜੇ ਸ਼ਬਦਾਂ ਚ ਆਪਾਂ ਕੰਡੈਮ ਕਰ ਸਕਦੇ ਹਾਂ ਉਹਨਾਂ ਕਰਨਾ ਚਾਹੀਦਾ। ਇਹ ਦਰਦਨਾਕ ਗੱਲ ਹੈ ਸਿੱਖਾਂ ਲਈ ਔਰ ਇਸ ਦੇ ਉੱਤੇ ਚੁੱਪੀ ਸਾਧਨਾ ਉਦੋਂ ਵੀ ਮਾੜੀ ਗੱਲ ਆ। ਔਰ ਮੋਹਨ ਭਗਵਤ ਨਾਲੋਂ ਮਾੜੀ ਗੱਲ ਪੰਜਾਬ ਦੇ ਚੀਫ ਮਿਨਿਸਟਰ ਦੀ ਆ, ਅਕਾਲੀ ਦਲ ਦੇ ਪ੍ਰਧਾਨ ਦੀ ਆ, ਅਕਾਲ ਤਖਤ ਦੇ ਜਥੇਦਾਰ ਦੀ ਆ, ਜਿਹੜੇ ਚੁੱਪੀ ਸਾਧੀ ਬੈਠੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੀ ਕਰ ਰਿਹਾ? ਉਸ ਨੂੰ ਨਹੀਂ ਇਸ ਗੱਲ ਦਾ ਪਤਾ ਕਿ ਇਸ ਕਿਸਮ ਦੀ ਸਟੇਟਮੈਂਟ ਆਈ ਆ ਔਰ ਚੁੱਪ ਕਿਉਂ ਬੈਠਾ ਇਸ ਗੱਲ ਦੇ ਉੱਤੇ। ਤਾਂ ਇਹ ਸਾਰੀ ਚੀਜ਼ ਜਿਹੜੀ ਆ ਬਹੁਤ ਜ਼ਿਆਦਾ ਕੰਡੈਮਨੇਬਲ ਆ, ਡਿਟੈਸਟੇਬਲ ਆ। तो इस ਨੂੰ ਜਿੰਨਾ ਵੀ ਆਪਾਂ ਨਿੰਦੀਏ ਉਨਾ ਹੀ ਘੱਟ ਆ। ਜੀ ਵੀਰ ਜੀ ਦੱਸ ਦੇ ਰੀਜ਼ਨ ਅਸੀਂ ਹਮੇਸ਼ਾ ਜਿਹੜੇ ਪਿਛਲੇ ਇੱਕ ਹਫ਼ਤੇ ਤੋਂ ਇਸ ਸੇਮ ਕੁਐਸਚਨਸ ਕਾਫੀ ਵੱਖ-ਵੱਖ ਸ਼ਖਸੀਅਤਾਂ ਕੋ ਜਾਣਨ ਦੀ ਕੋਸ਼ਿਸ਼ ਕੀਤੀ, ਉਹਦੇ ਵਿਚਾਰ ਵੀ ਜਾਣਨ ਦੀ ਕੋਸ਼ਿਸ਼ ਕੀਤੀ, ਬਿਕੋਜ਼ ਇਹ ਬਹੁਤ ਹੀ ਵੱਡਾ ਮੁੱਦਾ ਹੈ ਕਿ ਸਾਨੂੰ ਸਿੱਖਾਂ ਨੂੰ ਜਿਹੜੀ ਤੁਸੀਂ ਐਜ਼ ਯੂ ਸਰ ਕਿ ਵੱਖਰੀ ਕੌਮ ਹੈ, ਸਾਨੂੰ ਹਿੰਦੂਆਂ ਦੇ ਨਾਲ ਮਨਾਇਆ ਜਾ ਰਿਹਾ ਇਸ ਚੀਜ਼ ਦੇ ਵਿੱਚ। ਐਂਡ ਦੈਨ ਦੈਟਸ ਦ ਰੀਜ਼ਨ ਕਿ ਅਸੀਂ ਤੁਹਾਨੂੰ TV 84 ਦਰਸ਼ਕਾਂ ਦੇ ਰੂਬਰੂ ਸਮੇਂ-ਸਮੇਂ ਕਰਵਾਉਂਦੇ ਰਹਿਣ ਤਾਂ ਕਿ ਇਹਨਾਂ ਦੇ ਵਿੱਚ ਅਵੇਅਰਨੈਸ ਆਵੇ, ਇਹਨਾਂ ਨੂੰ ਥੋੜਾ ਪਤਾ ਲੱਗਦਾ ਰਹੇ ਟਾਈਮ ਟੂ ਟਾਈਮ ਕਿ ਕੀ ਹੋ ਰਿਹਾ ਸਾਡੇ ਨਾਲ ਪੰਜਾਬ ਦੇ ਵਿੱਚ ਔਰ ਇੰਡੀਆ ਦੇ ਵਿੱਚ ਸਾਡੇ ਨਾਲ ਕੀ ਹੋ ਰਿਹਾ। ਤੇ ਵੀਰ ਜੀ ਹੁਣ ਅਸੀਂ ਬਾਕੀ ਮੁੱਦਿਆਂ ਵੱਲ ਵੀ ਆਨੇ ਆ, ਜਿਸ ਤਰ੍ਹਾਂ ਸੌਦਾ ਸਾਧ ਵਿਰੋਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਰੱਦ ਕਰ ਦਿੱਤਾ ਗਿਆ ਹੈ ਰੀਸੈਂਟਲੀ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਇਸ ਬਾਰੇ ਇਹ ਹੈ ਜੀ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ, ਜਿਹੜਾ ਮੁੱਦਾ, ਜਿਹੜਾ ਕੇਸ ਰਜਿਸਟਰ ਹੋਇਆ ਸੀ ਉਹ ਸਰਕਾਰ ਕਰਨੀ ਹੋਇਆ ਸੀ, ਕੰਪਲੇਂਟ ਦਰਜ ਹੋਈ ਸੀ ਬਠਿੰਡੇ ਦੇ ਵਿੱਚ, ਤਾਂ ਜਿਹੜੇ ਸਰਕਾਰ ਨੇ ਹੀ ਉਸ ਕੰਪਲੇਂਟ ਨੂੰ ਬਹੁਤ ਸੀਰੀਅਸਲੀ ਨਹੀਂ ਲਿਆ ਜੀ। ਕਹਿਣ ਤੋਂ ਭਾਵ ਇਹ ਆ ਇਨਡਾਇਰੈਕਟਲੀ ਉਹਨਾਂ ਨੇ ਆਪਣਾ ਜਿਹੜਾ ਕੋਈ ਬਹੁਤ ਜ਼ਿਆਦਾ ਠੰਡਾ ਜਿਹਾ ਕਿਸਮ ਦਾ ਉਸ ਦੇ ਵਿੱਚ ਆਪਣਾ ਵਤੀਰਾ ਰੱਖਿਆ ਔਰ ਉਸ ਵਤੀਰੇ ਦੇ ਕਾਰਨ ਹੀ ਮਤਲਬ ਇਹ ਕੇਸ ਆ ਜਿਹੜਾ ਇਹ ਰੱਦ ਹੋ ਗਿਆ। ਤਾਂ ਇਹ ਇਸ ਗੱਲ ਲਈ ਜਿਹੜੀ ਜ਼ਿੰਮੇਵਾਰੀ ਆ ਪੰਜਾਬ ਸਰਕਾਰ ਦੀ ਆ ਔਰ ਪੰਜਾਬ ਦੇ ਚੀਫ ਮਿਨਿਸਟਰ ਦੀ ਆ। ਪੰਜਾਬ ਦੇ ਚੀਫ ਮਿਨਿਸਟਰ ਤੋਂ ਸਿੱਖਾਂ ਨੂੰ ਹੁਣ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਉਹ ਸਿੱਖ ਨਹੀਂ ਹੈ, ਉਹ ਸਿੱਖ ਦਿਖਾਵੇ ਦਾ ਸਿੱਖ ਆ
ਅੰਦਰੂਨੀ ਤੌਰ ਦੇ ਉੱਤੇ ਉਹ ਸਿੱਖਾਂ ਦਾ ਦੁਸ਼ਮਣ ਆ। ਉਹਨੇ ਹਰ ਐਕਟ ਉਸ ਦਾ ਜੋ ਵੀ ਹੈ ਸਰਕਾਰ ਦਾ ਐਕਟ ਆ ਉਹ ਸਾਰੇ ਦਾ ਸਾਰਾ ਸਿੱਖੀ ਦੇ ਖਿਲਾਫ ਜਾ ਰਿਹਾ। ਸਿੱਖਾਂ ਨੂੰ ਇਸ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਸਿੱਖ ਨਹੀਂ ਹੈ। ਸਿੱਖ ਸਿਰਫ ਤੇ ਸਿਰਫ ਉਹ ਦਿਖਾਵੇ ਦਾ ਸਿੱਖ ਆ। ਇਸ ਕਿਸਮ ਦੀ ਜਿਹੜੀ ਇਹ ਕਰਤੂਤ ਆ ਉਸਦੀ ਉਹ ਉਸ ਲਈ ਉਹ ਆਪ ਹੀ ਜ਼ਿੰਮੇਵਾਰ ਹੈ। ਔਰ ਇਹ ਵੀ ਸਿੱਖਾਂ ਨੂੰ ਇੱਕ ਬਹੁਤ ਵੱਡਾ ਸੈਟਬੈਕ ਹੈ, ਇੱਕ ਬਹੁਤ ਵੱਡਾ ਉਹਨਾਂ ਨੂੰ ਬਹੁਤ ਵੱਡੀ ਸੱਟ ਲੱਗੀ ਹੈ ਇਸ ਗੱਲ ਦੇ ਨਾਲ ਕਿ ਇਹ ਜਿਹੜਾ ਕੇਸ ਆ ਇਸ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਜੀ ਐਂਡ ਵੀਰ ਜੀ ਆਲਸੋ ਵਾਂਟ ਟੂ ਪੁਆਇੰਟ ਆਊਟ ਵਨ ਮੋਰ ਇਨਫੋਰਮੇਸ਼ਨ ਬਿਕਾਜ਼ ਤੁਸੀਂ ਲਾਈਨ ਤੋਂ ਸਾਡੇ ਦਰਸ਼ਕ ਵੀ ਸਾਰੇ ਵਾਚ ਕਰ ਰਹੇ ਨੇ ਬਿਕਾਜ਼ few months back when we spoke to ex DGP ਸ਼ਸ਼ੀਕਾਂਤ ਜੀ ਨੇ ਉਹਨਾਂ ਨੇ ਸਾਨੂੰ ਇਸ ਵਾਰ ਇਨਫੋਰਮੇਸ਼ਨ ਦਿੱਤੀ ਸੀ ਕਿ ਕਿਸ ਤਰ੍ਹਾਂ ਇਹ ਸੌਦਾ ਸਾਧ ਹੈ ਜੋ whoever his name is ਕਿ ਕਿਸ ਤਰ੍ਹਾਂ he is a puppet of ਬਾਦਲ ਅਕਾਲੀ ਦਲ ਸੁਖਵੀਰ ਬਾਦਲ ਦਾ ਇੱਕ puppet ਆ ਜਿਨ੍ਹਾਂ ਨੂੰ ਉਹਨਾਂ ਨੇ ਖੜਾ ਕੀਤਾ ਹੈ। they did his photo shoot with ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਪੁਸ਼ਾਕ ਦੇ ਅੰਦਰ photo shoot ਕੀਤਾ ਸੀ। he is just a small puppet which is from Akali Dal Badal just for their as you know like ਇਦਾਂ ਦੇ puppets ਨੂੰ ਇਦਾਂ ਦੇ ਸਾਧ ਨੂੰ ਬਹੁਤ ਸਾਰੇ ਆਪਣੇ ਪੰਜਾਬ ਦੀ ਜਨਤਾ ਸਪੈਸ਼ਲੀ ਆਪਣੀਆਂ ਨਾਈਵ ਜਿਹੜੀਆਂ ਬੀਬੀਆਂ ਹੁੰਦੀਆਂ ਪੰਜਾਬ ਦੇ ਵਿੱਚ ਫੋਲੋ ਕਰਦੀਆਂ ਨੇ। that's how this is a way for them to gain votes for the elections and I think that's the reason this guy is getting off very easily because ਜਿਹੜੀਆਂ ਇਹ votes ਆ ਰਹੀਆਂ elections ਆ ਰਹੀਆਂ that's the reason ਕਿ ਇਹਨੂੰ ਇੱਕਦਮ ਛੱਡਿਆ ਜਾ ਰਿਹਾ ਕੋਈ ਇੱਥੇ ਕੇਸ ਵਗੈਰਾ ਨਹੀਂ ਹੋ ਰਹੇ। ਇਹਨੇ ਘਟਨਾਵਾਂ ਕੀਤੀਆਂ ਇੰਨੀਆਂ ਵਾਰਦਾਤਾਂ ਕਰਨ ਤੋਂ ਬਾਅਦ ਵੀ ਇਸ ਤੇ ਕੁਝ ਨਹੀਂ ਕੋਈ ਐਕਸ਼ਨ ਨਹੀਂ ਲਿੱਤਾ ਜਾ ਰਿਹਾ। ਬਟ ਐਨੀਵੇਜ਼ ਵੀਰ ਜੀ ਕਿਉਂਕਿ ਟਾਈਮ ਵੀ ਆਪਣਾ ਲਿਮਿਟਡ ਹੁੰਦਾ ਤੇ ਆਪਾਂ ਹੁਣ ਨੈਕਸਟ ਕੁਐਸਚਨ ਵੱਲ ਜਾਂਦੇ। ਜਿਸ ਤਰ੍ਹਾਂ ਰੀਸੈਂਟਲੀ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਹੈ ਜਿਸ ਨਾਲ ਭਾਵੇਂ ਜਿਹੜਾ ਕਿ ਫੈਸਲਾ ਭਾਵੇਂ ਫੌਰੀ ਤੌਰ ਤੇ ਹੈ ਹਰਿਆਣਾ ਦਾ ਟਕਰਾਵ ਰੁਕ ਗਿਆ ਉਸ ਫੈਸਲੇ ਦੇ ਨਾਲ ਪਰ ਇਸ ਦੇ ਆਉਣ ਵਾਲੇ ਨਤੀਜੇ ਕੀ ਹੋਣਗੇ ਕਿ ਇਹ ਵਿਵਾਦ ਕਿਵੇਂ ਰੁਕੇਗਾ ਜਿਹੜਾ ਹਰਿਆਣਾ ਕਮੇਟੀ ਦਾ ਚੱਲ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹ ਸਿਰਫ ਸੁਪਰੀਮ ਕੋਰਟ ਨੇ ਸਟੇ ਦਿੱਤੀ ਆ ਵੀ ਜੋ ਪੋਜੀਸ਼ਨ ਹੈ ਉਸ ਨੂੰ ਐਜ਼ ਇਟ ਇਜ਼ ਰਹਿਣ ਦਿੱਤਾ ਜਾਵੇ। ਹਾਂਜੀ ਉਸ ਦੇ ਕੰਟੈਕਸਟ ਦੇ ਵਿੱਚ ਹੁਣ ਇਹ ਜਿਹੜੀ ਆ ਜਦੋਂ ਵਕੇਟ ਹੋਏਗੀ ਇਹ ਉਸ ਤੋਂ ਬਾਅਦ ਇਹ ਸੁਪਰੀਮ ਕੋਰਟ ਦੇ ਵਿੱਚ ਡਿਬੇਟ ਹੋਏਗਾ। ਜੋ ਆਮ ਰੀਅਲਾਈਜੇਸ਼ਨ ਹੈ ਕਿ ਇਹ ਜਿਹੜਾ ਐਕਟ ਪਾਸ ਕੀਤਾ ਹਰਿਆਣਾ ਗਵਰਨਮੈਂਟ ਨੇ ਇਹ ਅਨਲ ਨਹੀਂ ਹੋਣਾ, ਇਹ ਟੁੱਟਣਾ ਨਹੀਂ, ਇਹ ਇਸੇ ਤਰੀਕੇ ਨਾਲ ਲਾਗੂ ਹੀ ਰਹੇਗਾ। ਇਸ ਨੇ ਥੋੜਾ ਜਿਹਾ ਬਰੀਦਰ ਦੇ ਦਿੱਤਾ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਕਿ ਉਹ ਡੈਸਪਰੇਟਲੀ ਚਾਹੁੰਦਾ ਸੀ ਕਿ ਮੈਨੂੰ ਇਸ ਦੇ ਵਿੱਚੋਂ ਥੋੜੀ ਬਹੁਤੀ ਮੇਰੀ ਫੇਸ ਸੇਵਿੰਗ ਹੋ ਜੇ ਔਰ ਉਹ ਫੇਸ ਸੇਵਿੰਗ ਉਸਨੇ ਕਿਸ ਤਰ੍ਹਾਂ ਕਰਾਈ ਇਹ ਵੀ ਗੱਲ ਸਮਝ ਲੈਣੀ ਚਾਹੀਦੀ ਆ। ਇੱਕ ਹਰਭਜਨ ਸਿੰਘ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਹਰਿਆਣੇ ਦੇ ਵਿੱਚ ਉਸ ਨੂੰ ਆਪਣੇ ਨਾਲ ਲਾ ਕੇ ਇਸ ਨੇ ਇੱਕ ਸਾਲਵੇ ਬਹੁਤ ਮਸ਼ਹੂਰ ਵਕੀਲ ਆ ਹਿੰਦੁਸਤਾਨ ਦਾ ਜਿਹੜਾ 20 ਲੱਖ ਰੁਪਈਆ ਇੱਕ ਅਪੀਅਰੈਂਸ ਦਾ ਲੈਂਦਾ ਉਸ ਨੂੰ ਇਹਨਾਂ ਨੇ ਹਾਇਰ ਕਰਕੇ 50, 60, 70, 80 ਲੱਖ ਰੁਪਈਆ ਖਰਚ ਕਰਕੇ ਉਸ ਦੀ ਵਕੀਲ ਦੀ ਫੀਸ ਦਾ ਇਹਨਾਂ ਨੇ ਸਟੇ ਉਸ ਤੋਂ ਕਰਵਾ ਲਈ ਹੈ। ਇਹ ਪੈਸਾ ਕਿਸ ਤਰੀਕੇ ਨਾਲ ਸਿੱਖਾਂ ਦਾ ਪੈਸਾ ਚੜਾਵੇ ਦਾ ਪੈਸਾ ਗੋਲਕ ਦਾ ਪੈਸਾ ਕਿਸ ਤਰੀਕੇ ਨਾਲ ਲੁਟਾਇਆ ਜਾ ਰਿਹਾ ਔਰ ਇਹੀ ਪੈਸਾ ਸਿੱਖਾਂ ਦੀ ਬਿਹਤਰੀ ਲਈ ਸਿੱਖ ਧਰਮ ਦੇ ਪ੍ਰਚਾਰ ਲਈ ਸਿੱਖਾਂ ਦੇ ਪ੍ਰਸਾਰ ਲਈ ਖਰਚ ਹੋਣਾ ਚਾਹੀਦਾ ਸੀ। ਪਰ ਮੰਦਭਾਗੀ ਗੱਲ ਇਹ ਆ ਕਿ ਮੱਕੜ ਤੇ ਬਾਦਲ ਜੁੰਡਲੀ ਇਸ ਨੂੰ ਕਿਸ ਤਰੀਕੇ ਨਾਲ ਲੁਟਾ ਰਹੀ ਆ ਉਡਾ ਰਹੀ ਆ। ਇਹੀ ਤਾਂ ਇਤਰਾਜ਼ ਹਰਿਆਣਾ ਵਾਲਿਆਂ ਦਾ ਹੈ ਕਿ ਸਾਡਾ ਚੜਾਵੇ ਦਾ ਪੈਸਾ ਅਸੀਂ ਸਿੱਖੀ ਦੇ ਤੇ ਸਿੱਖਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਖਰਚ ਕਰਨਾ ਚਾਹੁੰਦੇ ਆ ਲੇਕਿਨ ਪ੍ਰਕਾਸ਼ ਸਿੰਘ ਬਾਦਲ ਆ ਉਸ ਨੂੰ ਹੜੱਪ ਕਰੀ ਜਾ ਰਿਹਾ। ਸੋ ਇਹ ਸਾਰਾ ਜਿਹੜਾ ਦੁਖਾਂਤ ਆ ਸਾਰਾ ਝਗੜੇ ਦਾ ਉਹ ਦੁਖਾਂਤ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਹਰਿਆਣੇ ਦੇ ਵਿੱਚ ਵੀ ਜਿਹੜੇ ਉੱਥੇ ਦੀ ਜ਼ਮੀਨ ਹੈ 2000 ਏਕੜ ਉਸ ਤੋਂ ਇਲਾਵਾ ਉੱਥੇ ਦੀ ਗੋਲਕ ਦਾ ਜਿਹੜਾ ਪੈਸਾ ਉਸ ਨੂੰ ਆਪਣੇ ਸਵਾਰਥ ਲਈ ਆਪਣੇ ਪੋਲੀਟੀਕਲ ਪਰਪਸਿਸ ਲਈ ਹੀ ਇਸਤੇਮਾਲ ਕਰਨਾ ਨਾ ਕਿ ਸਿੱਖੀ ਦੇ ਪ੍ਰਚਾਰ ਲਈ ਤੇ ਸਿੱਖਾਂ ਦੇ ਪ੍ਰਸਾਰ ਲਈ। ਇਸ ਕਰਕੇ ਇਹ ਸਾਰੀ ਦੀ ਸਾਰੀ ਜਿਹੜੀ ਚੀਜ਼ ਹੈ ਇਹ ਮਤਲਬ ਟਾਈਮ ਨਾਲ ਥੋੜਾ ਉਹਨੂੰ ਰਿਲੀਫ ਮਿਲਿਆ ਵਰਨਾ ਨਹੀਂ। तो इस करके इस दा हले फैसला होना बाकी है और मैनू लगदा कि फैसला जिहड़ा होएगा
ਉਸ ਨੂੰ ਬਰਕਰਾਰ ਹੀ ਰੱਖਿਆ ਜਾਏਗਾ ਜੀ। तो ਇਹ ਸਿਚੁਏਸ਼ਨ ਇਹ ਹੈ ਜੀ ਇਸ ਬਾਰੇ ਜੀ। ਵੀਰ ਜੀ, ਅਸੀਂ ਤਾਂ ਅਮਰੀਕਾ ਦੇ ਵਿੱਚ, ਪਰ ਤੁਸੀਂ ਇਸ ਵੇਲੇ ਪੰਜਾਬ ਦੇ ਵਿੱਚ ਸੁਣਨ ਵਿੱਚ ਆਇਆ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਫਿਰ ਜਿਹੜੀ ਗੁੰਡਾ ਟਾਸਕ ਫੋਰਸ ਹੈ ਉਹਦੀਆਂ ਟਰਾਲੀਆਂ ਭਰ ਕੇ ਜਾਂਦੀਆਂ ਨੇ, ਰੋੜੇ ਲੈ ਕੇ ਜਾਂਦੇ ਨੇ, ਇੱਟਾਂ ਲੈ ਕੇ ਜਾਂਦੇ ਨੇ, ਇਸ ਤਰ੍ਹਾਂ ਦਾ ਵਿਵਾਦ ਹੋ ਰਿਹਾ, ਉੱਥੇ ਘਟਨਾਵਾਂ ਵਾਪਰ ਰਹੀਆਂ। ਇਸ ਬਾਰੇ ਵੀ ਥੋੜੀ ਬਹੁਤੀ ਡਿਟੇਲ ਸਾਰੇ ਦਰਸ਼ਕਾਂ ਨੂੰ ਜ਼ਰੂਰ ਦਿਓ ਕਿ ਉੱਥੇ ਕੀ ਹੋ ਰਿਹਾ ਇਸ ਵੇਲੇ। ਦੇਖੋ, ਗੱਲ ਇਹ ਆ, ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਆ ਜੀ ਪ੍ਰਕਾਸ਼ ਸਿੰਘ ਬਾਦਲ, ਉਹ ਇਹ ਸਾਰੀ ਚੀਜ਼ ਕਰਤੂਤ ਕਰਵਾ ਰਿਹਾ ਜੀ। ਇੱਕ ਪਾਸੇ ਤਾਂ ਕਹਿ ਰਿਹਾ ਵੀ ਕੋਈ ਨਾਨ ਵਾਇਲੈਂਸ ਹੋਣੀ ਚਾਹੀਦੀ ਹੈ, ਹਾਂਜੀ, ਜਿਹੜੇ ਇਸ਼ੂਜ਼ ਆ ਉਹਨਾਂ ਤੇ ਆਵਾਜ਼ ਨਹੀਂ ਉਠਾ ਰਿਹਾ। ਜਿਵੇਂ ਹੁਣ ਆਪ ਜੀ ਨੇ ਗੱਲ ਕੀਤੀ ਹੈ ਮੋਹਨ ਭਗਵਤ ਦੀ ਸਟੇਟਮੈਂਟ ਦੀ, ਉਸ ਦੇ ਉੱਤੇ ਟੋਟਲੀ ਚੁੱਪੀ ਸਾਧੀ ਵੀ ਆ, ਪੂਰੇ ਆਪਣੇ ਬੁੱਲਾਂ ਨੂੰ ਸੀਲ ਕੀਤਾ ਹੋਇਆ ਵੀ ਉਸ ਦੇ ਉੱਤੇ ਮੈਂ ਕੋਈ ਗੱਲ ਕਹਿਣੀ ਹੀ ਨਹੀਂ। ਔਰ ਇਹ ਚੀਜ਼ ਸਾਰੀ ਜਾਣ ਬੁੱਝ ਕੇ ਹੋ ਰਹੀ ਹੈ। ਨਾ ਸੁਖਬੀਰ ਸਿੰਘ ਬਾਦਲ ਜਿਹੜਾ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ, ਉਹ ਇਹ ਗੱਲ ਕਹਿੰਦਾ, ਪਰ ਦੂਜੇ ਪਾਸੇ ਜ਼ਬਾਨ ਇਤਨੀ ਜ਼ਿਆਦਾ ਚੱਲ ਰਹੀ ਹੈ ਜਿਸ ਦਾ ਕੋਈ ਇੰਤਹਾ ਹੀ ਨਹੀਂ। ਉਸ ਦੇ ਉੱਥੇ ਸਾਰੀ ਜਿਹੜੀ ਟਾਸਕ ਫੋਰਸ ਆ ਔਰ ਹੋਰ ਜਿਹੜੇ ਗੁੰਡੇ ਉੱਥੇ ਜਿੰਨੇ ਵੀ ਬਿਠਾਏ ਹੋਏ ਆ ਗੁਰਦੁਆਰਿਆਂ ਦੇ ਵਿੱਚ, ਤਾਂ ਇਹ ਇੱਕ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਉੱਥੇ ਗੁਰਦੁਆਰਿਆਂ ਦੇ ਉੱਤੇ। ਔਰ ਉੱਥੇ ਦੀ ਜਿਹੜੀ ਗੋਲਕ ਆ ਉਸ ਨੂੰ ਕਿਸ ਤਰੀਕੇ ਨਾਲ ਉਡਾਇਆ ਜਾ ਰਿਹਾ। ਉੱਥੇ ਅੰਦਰ ਬੈਠੇ ਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ, ਔਰ ਉੱਥੇ ਮਤਲਬ ਬੈਠ ਕੇ ਉੱਥੇ ਇਤਨਾ ਜ਼ਿਆਦਾ ਖਰਚ ਹੋ ਰਿਹਾ ਜਿਹਦੀ ਕੋਈ ਇੰਤਹਾ ਨਹੀਂ। ਇਹ ਸਾਰੀ ਦੀ ਸਾਰੀ ਜਿਹੜੀ ਕਰਤੂਤ ਹੈ ਪ੍ਰਕਾਸ਼ ਸਿੰਘ ਬਾਦਲ ਦੀ ਕਰਤੂਤ ਆ, ਔਰ ਪ੍ਰਕਾਸ਼ ਸਿੰਘ ਬਾਦਲ ਦਾ ਆਪਣਾ ਸਵਾਰਥ ਆ, ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਜਿਹੜੀ ਇਸ ਕਿਸਮ ਦੀ ਮੰਦ ਨੀਤੀ ਹੈ, ਮੰਦਭਾਗੀ ਨੀਤੀ ਹੈ ਸਿੱਖਾਂ ਪ੍ਰਤੀ, ਉਸ ਦਾ ਇੱਕ ਦਿਖਾਵਾ ਹੈ। जी जी बिल्कुल। तो वीर जी एट दी एंड बिकॉज सर को 1 मिनट रह गया, वापस ਅਸੀਂ ਆਪਣੇ ਕੁਐਸਚਨ ਵੱਲ ਜਾਣੇ। ਜਿਸ ਤਰ੍ਹਾਂ 15 ਅਗਸਤ ਦਾ ਦਿਨ ਆ ਰਿਹਾ, ਕਾਫੀ ਸਾਰੀਆਂ ਪੰਜਾਬ ਦੇ ਵਿੱਚ ਪੰਥਕ ਜਥੇਬੰਦੀਆਂ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਈਆਂ ਜਾ ਰਹੀਆਂ ਐਜ਼ ਅ ਬਲੈਕ ਡੇ। ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦਿਸ? ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਵਿਦ ਇਨ 1 ਮਿੰਟ? ਦੇਖੋ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ, ਜਿਹੜੀ ਸਾਡੀ ਕੋਈ ਆਜ਼ਾਦੀ ਨਹੀਂ ਹੋਈ, ਸਾਡੀ ਬਰਬਾਦੀ ਹੋਈ ਹੈ ਜੀ। ਜਿਸ ਬਰਬਾਦੀ ਦੇ ਵਿੱਚ 40% ਸਿੱਖ ਉੱਜੜ ਕੇ ਦੂਜੇ ਜਗ੍ਹਾ ਤੇ ਪਹੁੰਚ ਗਏ, ਔਰ ਉਹ ਜਿਸ ਜਗ੍ਹਾ ਤੇ ਪਹੁੰਚੇ ਉੱਥੇ ਕੋਈ ਉਹਨਾਂ ਦਾ ਪ੍ਰੋਟੈਕਸ਼ਨ ਨਹੀਂ, ਉਹਨਾਂ ਦੀ ਕੋਈ ਸੁਣਵਾਈ ਨਹੀਂ, ਉਹਨਾਂ ਨੂੰ ਮਤਲਬ ਰੁਲੇ ਸੜਕਾਂ ਦੇ ਉੱਤੇ ਧੁੱਪ ਦੇ ਵਿੱਚ ਮੀਂਹਾਂ ਦੇ ਵਿੱਚ ਤਕਲੀਫਾਂ ਉਹਨਾਂ ਨੇ ਕੱਟ ਕੇ ਤਾਂ ਮਾੜੇ ਮੁੱਟੇ ਖੜੇ ਹੋਏ, ਕਈਆਂ ਦੇ ਟੱਬਰਾਂ ਦੇ ਟੱਬਰ ਮਾਰੇ ਗਏ ਉਹਨਾਂ ਰਾਈਟਸ ਦੇ ਵਿੱਚ। ਤਾਂ ਕਿਸ ਕਿਸਮ ਦੀ ਆਜ਼ਾਦੀ ਹੈ, ਕਿਹੜੀ ਆਜ਼ਾਦੀ ਹੈ, ਕਿਹੜੀ ਖੁਸ਼ੀ ਹੋ ਸਕਦੀ ਹੈ ਉਹਨਾਂ ਪਰਿਵਾਰਾਂ ਨੂੰ? ਉਹ ਅੱਜ ਤੱਕ ਉਸ ਦੁਖਾਂਤ ਦੀ ਝੇਲ ਜਿਹੜੀ ਹੈ ਸਹਿ ਰਹੇ ਅੱਜ ਤੱਕ ਉਹ ਉਸ ਤੜਫ ਨਾਲ। ਔਰ ਦੂਸਰਾ ਜਿਹੜਾ ਨਵੰਬਰ 1984 ਚ ਹੋਇਆ, ਉਸ ਤੋਂ ਪਹਿਲਾਂ ਉਸ ਤੋਂ ਬਾਅਦ ਦੇ ਵਿੱਚ ਸਿੱਖ ਜਵਾਨੀ ਦਾ ਕਤਲੋਗਾਰਤ ਹੋਇਆ, ਔਰ ਜਿਨ੍ਹਾਂ ਨੇ ਉਹ ਕਤਲੋਗਾਰਤ ਕੀਤਾ ਔਰ ਜਾਂ ਜਿਨ੍ਹਾਂ ਨੇ ਉਹ ਕਤਲੋਗਾਰਤ ਕਰਵਾਇਆ ਉਹ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਵੱਡੇ ਅਹੁਦਿਆਂ ਤੇ ਬੈਠੇ ਆ। ਤਾਂ ਇੱਕ ਟ੍ਰੈਜੇਡੀ ਹੈ ਸਿੱਖਾਂ ਦੀ, ਜਿਸ ਉੱਤੇ ਸਿੱਖਾਂ ਨੂੰ ਸੰਤਾਪ ਕਰਨਾ ਚਾਹੀਦਾ, ਨਾ ਕਿ ਉਸ ਦੀ ਸੈਲੀਬ੍ਰੇਸ਼ਨ ਕਰਨੀ ਚਾਹੀਦੀ। ਬਿਲਕੁਲ ਬਿਲਕੁਲ। ਸੋ ਵੀ ਸ਼ੁਡ ਸੈਲੀਬ੍ਰੇਟ ਦਿਸ ਡੇ ਐਜ਼ ਅ ਬਲੈਕ ਡੇ ਫॉर द ਹਿਸਟਰੀ ਆਫ ਸਿੱਖਸ, ਰਾਈਟ? ਐਂਡ ਸਿੱਖਾਂ ਨੂੰ ਇਸ ਦਿਨ ਨੂੰ ਬਲੈਕ ਡੇ ਵਾਂਗੂ ਮਨਾਉਣਾ ਚਾਹੀਦਾ ਹੈ। ਸੋ ਵੀਰ ਜੀ, ਥੈਂਕ ਯੂ ਸੋ ਮਚ ਫॉर योर ਟਾਈਮ। ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀ ਟਾਈਮ ਹੋ ਰਿਹਾ। ਇਸੇ ਤਰ੍ਹਾਂ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਅਸੀਂ ਤੁਹਾਡੇ ਵਿਚਾਰ ਜਾਣਦੇ ਰਵਾਂਗੇ, ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।